ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰੀਏ ਬੋਇੰਗ ਦੇ ਜਹਾਜ਼ਾਂ ਦੇ ਨਾਲ ਜੁੜੀ ਹੋਈ ਹੈ ਜਿਹੜੀ ਖਬਰ ਹੈ FAA ਦਾ ਜਿਹੜਾ ਆਡਿਟ ਆ ਬੋਇੰਗ 737 ਮੈਕਸ ਜੈਟ ਪ੍ਰੋਡਕਸ਼ਨ ਲਾਈਨ ਦਾ ਉਹ ਕੀਤਾ ਗਿਆ। ਕਹਿੰਦੇ ਉਹਨਾਂ ਨੂੰ ਬਹੁਤ ਸਾਰੇ ਜਿਹੜੇ ਇਸ਼ੂਜ਼ ਆ ਪ੍ਰੋਡਕਸ਼ਨ ਪ੍ਰੋਸੈਸ ਦੇ ਵਿੱਚ ਇਵੈਂਚੁਅਲੀ ਲੱਭੇ ਆ। FAA ਦੇ ਐਡਮਿਨਿਸਟ੍ਰੇਟਰ ਮਾਈਕਲ ਵਿਟੇਕਰ ਉਹਨਾਂ ਨੇ ਅੱਜ ਸਟੇਟਮੈਂਟ ਦੇ ਵਿੱਚ ਕਿਹਾ ਵੀ ਬੋਇੰਗ ਦੇ ਵਿੱਚ ਬਿਜ਼ਨਸ ਵੋਂਟ ਬੀ ਬੈਕ ਟੂ ਯੂਜੂਅਲ। ਵੀ ਕਹਿੰਦੇ ਵੀ ਉਹਨਾਂ ਨੂੰ ਬਹੁਤ ਜ਼ਿਆਦੀਆਂ ਸਹੀ ਤੇ ਬਹੁਤ ਵੱਡੀਆਂ ਇੰਪਰੂਵਮੈਂਟਸ ਕਰਨ ਦੀ ਇੱਥੇ ਜ਼ਰੂਰਤ ਹੈਗੀ ਆ। FAA ਦੇ ਆਡਿਟ ਦੇ ਵਿੱਚ ਦੇਖਿਆ ਗਿਆ ਵੀ ਬੋਇੰਗ ਦੀ ਮੈਨੂਫੈਕਚਰਿੰਗ ਪ੍ਰੋਸੈਸ ਦੇ ਵਿੱਚ ਨਾਨ ਕੰਪਲਾਇੰਸ ਇਸ਼ੂਜ਼ ਜਿਹੜੇ ਆ ਉਹ ਦੇਖੇ ਗਏ ਆ। ਪਾਰਟਸ ਦੀ ਹੈਂਡਲਿੰਗ ਤੇ ਸਟੋਰੇਜ ਤੇ ਪ੍ਰੋਡਕਸ਼ਨ ਕੰਟਰੋਲ ਦੇ ਵਿੱਚ ਵੀ ਉਹਨਾਂ ਨੂੰ ਕਸਰਾਂ ਜਿਹੜੀਆਂ ਆ ਉਹ ਨਜ਼ਰ ਆਈਆਂ ਹੈਗੀਆਂ ਆ। ਪੇਪਰ ਵਰਕ ਇਸ਼ੂਜ਼ ਤੋਂ ਲੈ ਕੇ ਟੂਲ ਮੈਨੇਜਮੈਂਟ ਤੇ ਵਰਕ ਆਰਡਰ ਦੇ ਵਿੱਚ ਵੀ ਇਹਨਾਂ ਨੂੰ ਦਿੱਕਤਾਂ ਜਿਹੜੀਆਂ ਉਹ ਦੇਖੀਆਂ ਗਈਆਂ ਆ। ਇਹਨਾਂ ਨੇ 89 ਜਿਹੜੇ ਪ੍ਰੋਡਕਟ ਆਡਿਟਸ ਆ FAA ਦੇ ਦੁਆਰਾ ਉਹ ਕੀਤੇ ਗਏ ਆ ਬੋਇੰਗ ਦੀ ਪ੍ਰੋਡਕਸ਼ਨ ਪ੍ਰੋਸੈਸ ਦੇ ਵਿੱਚ, ਜਿਨ੍ਹਾਂ ਦੇ ਵਿੱਚੋਂ ਕਹਿ ਲਓ ਵੀ 90 ਦੇ ਵਿੱਚੋਂ 33 ਦੇ ਵਿੱਚ ਇਹ ਫੇਲ ਹੋਈ ਆ ਬੋਇੰਗ। ਨਿਊਯਾਰਕ ਟਾਈਮਜ਼ ਨੇ ਇਸ ਨੂੰ ਰਿਪੋਰਟ ਕੀਤਾ ਹੈਗਾ ਆ। FAA ਨੇ ਇਹਨਾਂ ਦੇ ਨਾਲ-ਨਾਲ 13 ਜਿਹੜੇ ਪ੍ਰੋਡਕਟ ਦੇ ਆਡਿਟ ਵੀ ਕੀਤੇ ਆ ਬੋਇੰਗ ਦੇ ਜਿਹੜੇ ਫਿਊਸੇਲਾਜ ਸਪਲਾਇਰ ਸਪਿਰਿਟ ਏਰੋ ਸਿਸਟਮ ਆ ਉਹਨਾਂ ਦੇ। ਇਹਨਾਂ 13 ਦੇ ਵਿੱਚੋਂ 7 ਦੇ ਵਿੱਚ ਆਡਿਟ ਦੇ ਵਿੱਚ ਫੇਲ ਹੋਏ ਆ। ਸੋ 737 ਮੈਕਸ ਦੇ ਜਹਾਜ਼ ਦੇ ਜਿਹੜੇ ਨਟ ਬੋਲਟ ਆ ਉਹ ਢਿੱਲੇ ਰਹਿ ਜਾਣੇ। ਜਹਾਜ਼ ਅਚਨਚੇਤੇ ਜਿਹੜੇ ਦੋ ਵੱਡੇ ਹਾਦਸੇ ਜਿਹੜੇ ਉਹ ਵਾਪਰੇ। ਬੋਇੰਗ ਦੇ ਲਈ ਇਹ ਬਹੁਤ ਚਿੰਤਾਜਨਕ ਸਮਾਂ ਜਿਹੜਾ ਆ ਉਹ ਚੱਲ ਰਿਹਾ ਆ। ਆਡਿਟਸ ਦੇ ਵਿੱਚ 99 ਦੇ ਵਿੱਚੋਂ 33 ਚੋਂ ਫੇਲ ਹੋਣਾ, 13 ਦੇ ਵਿੱਚੋਂ 7 ਚੋਂ ਫੇਲ ਹੋਣਾ, ਇਹ ਕੋਈ ਬਾੜੀ ਚੰਗੀ ਰਿਪੋਰਟ ਬੋਇੰਗ ਦੇ ਲਈ ਨਹੀਂ ਆਈ। ਇਹ ਨਾ ਹੋਵੇ ਹਰਜੋਤ ਸਿੰਘ ਜੀ ਦੁਨੀਆ ਦੀ ਵੱਡੀਆਂ ਕੰਪਨੀਆਂ ਚੋਂ ਅਮਰੀਕੀ ਕੰਪਨੀ ਬੋਇੰਗ ਆ ਕਿਤੇ ਇਹਨਾਂ ਚੀਜ਼ਾਂ ਦੇ ਕਰਕੇ ਉਹ ਹੁਣ ਪਿੱਛੇ ਜਿਹੜੀ ਆ ਦੁਨੀਆ 'ਚ ਰਹਿ ਨਾ ਜਾਵੇ।